ਹਾਂਜੀ ਮੈਨੂੰ ਲੱਗਦਾ ਇਹ ਹੀ ਉਹ ਜਿਹੜਾ ਕਹਿੰਦਾ ਸੀ ਕੀ ਕਹਿੰਦਾ ਸੀ ਉਹ ਕੀ ਉਹ ਹੁੰਦਾ ਆ ਕੀ ਹੁੰਦਾ ਉਹ ਬਹਿਦਾ ਯਾਰ ਮੈਨੂੰ ਯਾਦ ਕਰ ਲੈਂਦੇ ਹਾਂ ਉਹ ਮੈਨੂੰ ਤੇ ਨਾਂ ਭੁੱਲਿਆ ਪਤਾ ਕੀ ਕਹਿੰਦਾ ਸੀ ਉਂਝ ਤੂੰ ਬੜਾ ਆਪਣੇ ਆਪ ਨੂੰ ਚੌਧਰੀ ਸਮਝਦਾ ਹੈ ਉਹੀ ਸ਼ੈਤਾਨ ਚੌਧਰੀ ਸ਼ੈਤਾਨੀ ਦੇਨ ਚੋਂ ਕੱਢਦੇ ਫਿਰ ਦੇਨ ਚ ਰਹੇਗੀ ਉਹ ਕਹਿੰਦਾ ਸੀ ਇਹ ਇਸਕਬੋਲ ਆ ਲੇਕਿਨ ਇਸਕਬੋਲ ਨਹੀਂ ਦਾ ਓਏ ਹਾਂ ਉਹੀ ਇਸ਼ਕ ਫੋਲ ਉਹ ਉਹ ਇਸਕਬੋਲ ਫੋਲ ਕੀ ਫੋਲ ਇਹਦੇ ਵਿੱਚੋਂ ਉਹ ਯਾਰ ਉਹੀ ਜੋ ਵੀ ਆ ਇਸ਼ਕ ਫੋਲ ਓਏ ਆ ਵੇਖੀ ਹਾਂ ਇਹ ਆਮਰ ਵੀ ਸਾਡੇ ਨਾਲ ਧੋਖਾ ਕਰ ਗਿਆ ਇਹ ਤਾਂ ਕਹਿੰਦਾ ਸੀ ਇਸਕਬੋਲ ਆ ਇਹ ਤਾਂ ਬਲੰਗੂ ਆ ਹਾਂ ਉਹ ਕੋਨੇ ਇੱਥੇ ਹੀ ਹੋਣਾ ਆ ਹੋ ਜਾਂਦਾ ਆ ਇੱਥੇ ਕਿਤੇ ਫਿਰਦਾ ਹੋਣਾ ਆ ਹੈ ਕੌਣ ਪੁੱਛਨੇ ਆ ਹੁਣ ਬਲੰਗੂ ਯਾਦ ਆ ਗਿਆ ਕੁਝ ਹੋਰ ਨਾ ਕਹਿ ਦਵੀਂ ਕੀ ਮਲੰਗੂ ਉਹ ਭਾ ਕਿਵੇਂ ਆਏ ਐਵੇਂ ਤੁਰ ਕੇ ਉਹ ਤਾਂ ਤੁਰ ਕੇ ਤਾਂ ਸਾਰੇ ਹੀ ਆਉਂਦੇ ਹਾਂ ਤੁਸੀਂ ਇੱਥੇ ਕਿਸੇ ਕੰਮ ਖਾਸ ਵਾਸਤੇ ਉਹ ਕੰਮ ਕੀ ਤੂੰ ਉਹਦਨ ਕਿਹਾ ਨਹੀਂ ਸੀ ਉਹ ਕੀ ਇਸ਼ਕ ਫੋਲ ਬੀਜਿਆ ਥਾ ਓਏ ਤੇ ਦਿਮਾਗ ਸੈੱਟ ਕਰ ਲਾ ਇਸਕਬੋਲ ਇਸਕਫੋਲ ਕੀ ਕਹਿੰਦਾ ਬੋਲ ਉਹ ਭਾ ਤੁਹਾਡੇ ਕੰਨ ਵੱਜਦੇ ਆ ਮੈਂ ਤੁਹਾਨੂੰ ਇਸਕਬੋਲ ਨਹੀਂ ਆਖਿਆ ਹਾਂ ਮੈਂ ਬਲੰਗੂ ਆਖਿਆ ਉਹ ਕੰਨ ਸਾਫ਼ ਬਾਬਾ ਕਰਾਓ ਮਲੰਗੂ ਕੀ ਹੁੰਦਾ ਆ ਕੰਨ ਸਾਫ਼ ਕਰਾਓ ਉਹ ਹਾਂ ਆ ਗਈ ਮੇਰੇ ਜ਼ਿਹਨ ਚ ਉਹ ਝੁੱਡੂ ਚੌਧਰੀ ਇਹੀ ਤਾਂ ਫਿਰ ਤੂੰ ਸਾਨੂੰ ਕਹਿਣਾ ਹੁੰਦਾ ਇਹ ਉਹੀ ਇਹ ਗਰਮੀਆਂ ਨੂੰ ਐਡੇ ਹੁੰਦੇ ਇਹਦੇ ਦਾਣੇ ਅੱਛਾ ਇਹ ਪਾਣੀ ਚ ਪਾਓ ਮਿੱਠਾ ਕਰਕੇ ਜਾਂ ਸ਼ਰਬਤ ਵਿੱਚ ਪਾ ਕੇ 2 ਮਿੰਟਾਂ ਬਾਅਦ ਉਹਨੂੰ ਇੰਜ ਫੇਟੋ ਇਹ ਬਣ ਜਾਂਦੀ ਲੇਸ ਉਹ ਪੀ ਲਓ ਅੰਦਰ ਤੁਹਾਡੇ ਜਾ ਕੇ ਫੁੱਲੇਗਾ ਗਰਮੀ ਸਾਰੀ ਤੁਹਾਡੀ ਚੂਸ ਕੇ ਉਹ ਇਤਨੀ ਉਹ ਜਿਹੜੇ ਸ਼ਹਿਰ ਲਾਏ ਹੁੰਦੇ ਨੇ ਉਹ ਮੱਖੀਆਂ ਜੀਆਂ ਪਾਣੀ ਦੇ ਵਿੱਚ ਤੂੰ ਮੱਖੀਆਂ ਪੀਣਾ ਹੈ ਯਾਰ ਮੈਂ ਤੇ ਉਹ ਮੱਖੀਆਂ ਤਾਂ ਮੈਂ ਤਾਂ ਕਦੀ ਪੀਤਾ ਹੀ ਨਹੀਂ ਮੈਂ ਕਹਿੰਦਾ ਕਿ ਮੱਖੀਆਂ ਪਾ ਕੇ ਰੱਖੀਆਂ ਇਹਨਾਂ ਨੇ ਉਹ ਭਾ ਇਹਨੂੰ ਮੱਖੀਆਂ ਨਹੀਂ ਇਹਨੂੰ ਬਲੰਗੂ ਕਹਿੰਦੇ ਯਾਰ ਕੀ ਮਲੰਗੂ ਕੀ ਹੁੰਦਾ ਯਾਰ ਉਹ ਇਸੇ ਵਜ੍ਹਾ ਤੋਂ ਤੇ ਇਹ ਮੈਂ ਇਹਨੂੰ ਕਹਿਣਾ ਨਾ ਇਹ ਕੀ ਇਹਨਾਂ ਨੇ ਲਸਣ ਬੀਜਿਆ ਆ ਨਹੀਂ ਹਾਂ ਇਹ ਥੋਮ ਆ ਹਾਂ ਇਹ ਥੋਮ ਆ ਇਹ ਤਾਂ ਪਾਗਲ ਆ ਭਾਈ ਇਹ ਬਲੰਗੂ ਅੱਛਾ ਇਹ ਹੈਗਾ ਬਲੰਗੂ ਹਾਂਜੀ ਇਹ ਕਿਵੇਂ ਬੀਜਿਆ ਜਾਂਦਾ ਆ ਇਹ ਭਾਈ ਜੀ ਜਦੋਂ ਆਪਾਂ ਕਣਕ ਕਾਸ਼ਤ ਕਰੀਦੀ ਹੈ ਨਾ ਅੱਛਾ ਉਦੋਂ ਬੀਜਿਆ ਜਾਂਦਾ ਨਾਲ ਹੀ ਠੀਕ ਹੈ ਕਣਕ ਉਧਰ ਬੀਜੀ ਇਹ ਇੱਥੇ ਵੀ ਕਹਿੰਦਾ ਨਾਲ ਬੀਜਿਆ ਜਾਂਦਾ ਨਾਲ ਦਾ ਮਕਸਦ ਇਹ ਹੁੰਦਾ ਹੈ ਕਿ ਉਸੇ ਸੇਮ ਮੌਸਮ ਦੇ ਵਿੱਚ ਅੱਛਾ ਉਸ ਮੌਸਮ 'ਚ ਬੀਜਿਆ ਜਾਂਦਾ ਦੱਸਿਆ ਕਰਨਾ ਹਾਂ ਉਦੋਂ ਹੀ ਇਹ ਬੀਜਿਆ ਜਾਂਦਾ ਇਹ ਵੀ ਕਣਕ ਦੇ ਨਾਲ ਹੀ 4 ਤੋਂ 5 ਮਹੀਨੇ ਦੀ ਫਸਲ ਆ ਅੱਛਾ ਠੀਕ ਹੈ ਇਹਦਾ ਭਾਈ ਖਰਚਾ ਜਿਹੜਾ ਤੁਸੀਂ ਇੰਜ ਸਮਝ ਲਓ ਕਿ ਜ਼ੀਰੋ ਹੈ ਇਹ 2 ਤੋਂ 3 ਪਾਣੀ ਇਹਦੇ ਸਹੀ ਠੀਕ ਹੋ ਗਿਆ ਹਾਂ ਬਾਕੀ ਕੋਈ ਸਪਰੇ ਕੋਈ ਨਹੀਂ ਇਹਦੀ ਠੀਕ ਹੋ ਗਿਆ ਦੂਸਰੇ ਨੰਬਰ ਤੇ ਇਹਦੀ ਪਰ ਏਕੜ ਜਿਹੜੀ ਹੈ ਔਸਤ ਅੱਛਾ ਤਕਰੀਬਨ 15 ਤੋਂ 20 ਮਣ ਬਾਬਾ ਔਸਤ ਕੀ ਹੁੰਦੀ ਆ ਉਹ ਪੋਸਟ 14-15 ਮਣ ਮਤਲਬ ਔਸਤ ਮੈਨੂੰ ਪਤਾ ਇੰਨਾ ਵੀ ਨਾ ਕਰਾਓ ਔਸਤ ਨਸ਼ਾ ਹੁੰਦਾ ਔਸਤ ਕਹਿੰਦੇ ਔਸਤ ਉਸ ਤੋਂ ਮਣ ਵੀ ਇੰਨੇ ਮਣ ਹੋ ਗਈ ਝੁੱਡੂ ਚੌਧਰੀ ਕਿੱਥੋਂ ਆ ਜਾਂਦਾ ਚਿੱਕੜ ਚੌਧਰੀ ਕਦੀ ਦਰਿਆ ਦੇ ਇਲਾਕੇ 'ਚ ਗਏ ਨਹੀਂ ਮੈਂ ਨਹੀਂ ਗਿਆ ਮੈਨੂੰ ਡਰ ਲੱਗਦਾ ਦਰਿਆ ਤੋਂ ਉਧਰ ਇਹ ਬਹੁਤ ਕਾਸ਼ਤ ਹੁੰਦਾ ਅੱਛਾ ਉਹ ਲੋਕ ਬਹੁਤ ਜ਼ਿਆਦਾ ਕਾਸ਼ਤ ਕਰਦੇ ਸਹੀ ਤੇ ਇਹ ਫਿਰ ਮਣ ਕਿਵੇਂ ਵਿਕਦਾ ਆ ਇਹ ਮਣ ਤਕਰੀਬਨ ਅੱਜ ਕੱਲ ਜਿਹੜਾ ਰੇਟ ਚੱਲਦਾ ਪਿਆ ਆ ਉਹ 38 ਤੋਂ 40 ਹਜ਼ਾਰ ਰੁਪਏ ਮਣ 38 ਤੋਂ 40 ਹਜ਼ਾਰ ਵੇਖੀ ਗਾਸ਼ ਨਾ ਪੈ ਜਾਵੇ ਵੇਖੀ ਕਿਤੇ ਚੌਧਰੀ ਨੂੰ ਗਾਸ਼ ਨਾ ਪੈ ਜਾਵੇ ਕੀ ਦੱਸ ਦਿੱਤਾ ਉਹਨੂੰ 30,000 ਨੂੰ ਵਿਕੇ 15 ਮਣ ਨਿਕਲ 45 ਲੱਖ ਦਾ ਤੇਰੇ ਹਿਸਾਬ ਵਾਲੀ ਮਸ਼ੀਨ ਹੀ ਖਰਾਬ ਉਹ 15 30 45 4.5 ਲੱਖ ਦਾ ਸੁੱਟੀ ਨਾ ਇੱਕ ਮੈਂ ਜੇ ਚੌਧਰੀ ਨਾ ਹੁੰਦਾ ਤਾਂ ਕਿੱਥੋਂ ਆ ਗਿਆ ਉੱਠ ਕੇ ਤੂੰ 30,000 ਦਾ ਹਿਸਾਬ ਨਹੀਂ 40,000 ਦਾ ਮੈਂ ਤੈਨੂੰ ਦੱਸਿਆ ਚਿੱਕੜ ਚੌਧਰੀ ਨਾ ਹੋਵੇ ਤਾਂ ਆ ਜਾਂਦਾ ਮੈਂ ਚੱਲਾਂ 1000 ਰੁਪਏ ਮਣ ਤੱਕ ਵਿਕਦਾ 15 ਚੌਕੇ 60 ਲੱਖ ਦਾ ਚਲੋ ਉਹ ਮਾਂ ਤੇਰੇ ਸੁਰ ਦੇਣੀ ਮੇਰਾ ਦਿਮਾਗ ਨਾ ਖਰਾਬ ਕਰ 6 ਲੱਖ ਦਾ ਬਣਦਾ ਫਿਰ ਵੀ ਨਾ ਇਹਨੇ ਕਦੇ ਨਵੀਂ ਲਵਾਈ ਐਨਕ ਨਵੀਂ ਲਵਾਈ ਆ ਇਹ ਹੁਣ ਤਿਆਰ ਆ ਨਹੀਂ ਦੱਸੋ ਇਹਨੂੰ ਹਲੇ ਕਮ ਸੇ ਕਮ 1.5 ਤੋਂ 2 ਮਹੀਨੇ ਦੇ ਉਹ ਕੀ ਗਾਜਰਾਂ ਬੀਜੀਆਂ ਐਨਕ ਕਾਦੀ ਲਵਾਈ ਆ ਇਹ ਨਜ਼ਰ ਦੀ ਆ ਨਜ਼ਰ ਸਾਲਾ ਲੱਗਦਾ ਮੇਰੀ ਆਪਣੀ ਤੇਰੀ ਆਪਣੀ ਹੈ ਨਾ ਤੇ ਫਿਰ ਕੀ ਦੇਖਦਾ ਕੀ ਆ ਢੁੱਡੂ ਦੇ ਸਿਰੇ ਚੱਲੇ ਯਾਰ ਮੈਨੂੰ ਕੀ ਪਤਾ ਉਹ ਕੀ ਗਾਜਰਾਂ ਨੇ ਨਹੀਂ ਉਹ ਸੌਂ ਉਹ ਬੜੀਆਂ ਥੁੱਕ ਬੜੀਆਂ ਨਿਕਲ ਮਸਲੇ ਆ ਗਿਆ ਸ਼ਰਮ ਨਹੀਂ ਤੂੰ ਮੈਨੂੰ ਇਹ ਦੱਸ ਤੂੰ ਪੁੱਛ ਨਾ ਸਾਨੂੰ ਵੀ ਕੀ ਇਸਨੂੰ ਕਰਦੇ ਪੂਰਾ ਮੇਰੀ ਤੇ ਦੁਨੀਆ ਤੋਂ ਉਧਰਲਾ ਮਾਲ ਜਿਹੜਾ ਨਾ ਉਹ ਆਪਾਂ ਨੂੰ ਬਚਦਾ ਇਹ ਤੈਨੂੰ ਫਾਇਲ ਚੜਵਾਏਗਾ ਹੀ ਇਹ ਤੇਰਾ ਯਾਰ ਹੀ ਇਹ ਗਰਦਾਰ ਹੀ ਨਹੀਂ ਉਹਦੇ ਚ ਇੱਕ ਇਹ ਗਰਦਾਰ ਹੀ ਇੱਕ ਗਾਂ ਤੇਰੀ
ਉਹ 60 70 ਗਾਈ ਲਈ ਮੈਨੂੰ ਸਿਰਫ ਇੱਕ ਨੂੰ ਮਾਰਨਾ ਵੀ ਮੈਂ ਜਦ ਇੱਥੋਂ ਫਾਂਸੀ ਲੱਗਣੀ ਇੱਥੋਂ ਮਾਰਨਾ ਹੀ ਮੈਂ ਹਾਂ ਇੱਥੋਂ ਏਦਾਂ ਹਾਂ ਗੱਲ ਕਰ ਹੁਣ ਹਾਂ ਏਦਾਂ ਉਹ ਉਹਦੇ ਬਦਲੇ ਮੈਨੂੰ ਖੋਤੀ ਦੇਣਾ ਮੈਨੂੰ ਉਹ ਨਹੀਂ ਸੀ ਵਾਰੇ ਫਿਰ ਹਾਂ ਆ ਮੇਰਾ ਬੱਕਰਾ ਟੁੱਟ ਗਿਆ ਆਪ ਕਿਸ ਤਰ੍ਹਾਂ ਰਹਿੰਦੀਆਂ ਤੇ ਥੋੜੀ ਖੋਤੀ ਵੀ ਕਿਸ ਤਰ੍ਹਾਂ ਦੀ ਜਿੰਨਾ ਤੂੰ ਭਾਈ ਵਾਲੀ ਕਰ ਲਈ ਆ ਅੱਛਾ ਆ ਕੀ ਹੈ ਉਹ ਮੈਨੂੰ ਦੱਸ ਇੱਕ ਬੰਦੇ ਨੇ ਕਾਦੀ ਡੇਢੇ ਨੇ ਕਿੱਡੀ ਉੱਚੀ ਇਮਾਰਤ ਬਣਾਈ ਇਹਨਾਂ ਨੇ ਹਾਂ ਭਾਈ ਕਦ ਪਹਿਲੇ ਵਕਤਾਂ ਦੇ ਜਿਹੜੇ ਲੋਕ ਸੀ ਨਾ ਅੱਛਾ ਉਹ ਇੱਥੇ ਰਹਿੰਦੇ ਅੱਛਾ ਹਾਂ ਇਹ ਕਾਹਦੀ ਬਿਲਡਿੰਗ ਆ ਇਹ ਇੱਥੇ ਲੰਮੇ ਲੰਮੇ ਜਿਹੜੇ ਬੰਦੇ ਆ ਨਾ ਉਹ ਰਹਿੰਦੇ ਰਾਤ ਨੂੰ ਖੜੇ ਹੋ ਕੇ ਕੰਧਾਂ ਨਾਲ ਸੌਂਦੇ ਨੇ ਅੱਛਾ ਖੜੇ ਹੋ ਕੇ ਹਾਂ ਲੰਮੇ ਨਹੀਂ ਪੈ ਸਕਦੇ ਅੰਜ ਕਰਕੇ ਨਹੀਂ ਲੰਮੇ ਨਹੀਂ ਪੈਂਦੇ ਹਾਂਜੀ ਇਹ ਖੜੇ ਰਹਿੰਦੇ ਬਾਬਾ ਸੁਣ ਲਾ ਲੰਮਾ ਤਾਂ ਪੈ ਹੀ ਨਹੀਂ ਸਕਦੇ ਥੱਕਦੇ ਨਹੀਂ ਸਿੱਖ ਨਹੀਂ, ਲਾ ਨਹੀਂ, ਨਹੀਂ। ਆਹੋ ਅੱਛਾ ਯਾਰ ਤੇਰੇ ਕੋ ਆਏ ਆ ਬੜੀ ਖੁਸ਼ੀ ਹੋਈ ਆ ਤੇ ਹੁਣ ਉਹ ਮੂਲੀਆਂ ਨਹੀਂ ਬੀਜੀਆਂ ਕਿਤੇ ਗੋਂਗਲੂ ਹੈਗਾ ਆਪ ਦੀਆਂ ਮੁੱਲੀਆਂ ਤੇ ਲੈ ਲੈਣੀਆਂ ਨੇ ਗੋਂਗਲੂ ਗੋਂਗਲੂ ਤੂੰ ਤਾਂ ਮਗਰੋਂ ਲੱਥਣਾ ਮੈਂ ਗੋਂਗਲੂ ਤੂੰ ਹੈ ਗੋਂਗਲੂ 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 ਮੈਂ ਕਿਹਾ ਗੋਂਗਲੂ ਮੈਂ ਲੈ ਕੇ ਨਾ ਹੱਸਦਾ ਨੰਗੇ ਪੈਰੀ ਆਇਆ ਵੇਖ ਲੈ ਇਹਨੂੰ ਮੈਂ ਤੈਨੂੰ ਪਹਿਲੇ ਦੱਸ ਦਿੱਤਾ ਸੀ, ਹਾਂ ਬੱਟਾ ਬੱਟਾ